अस्सलाम वालेकुम दोस्तों, मैं औरंगजेब बेग एक नई वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਤੇ ਇਹ ਮੈਂ ਮੌਜੂਦ ਹੈਗਾ ਵਾਂ ਅਲੀਪੁਰ ਸਈਦਾਂ ਰੇਲਵੇ ਸਟੇਸ਼ਨ ਦੇ ਕੋਲ ਬਣਿਆ ਤਾਰੀਖੀ ਕਦੀਮੀ ਮਹਿਮਾਨਖਾਨਾ। ਇਹ ਸਟੇਸ਼ਨ ਤੋਂ ਚੰਦ ਏਕੜ ਦੇ ਫਾਸਲੇ ਤੇ ਬਣਿਆ ਤੇ ਅੱਜ ਮੈਂ ਤੁਹਾਨੂੰ ਅੰਦਰੋਂ ਵਿਖਾਲਣਾ ਕਿ ਜਿਹੜਾ 1926 ਦਾ ਬਣਿਆ ਔਰ ਅੱਜ ਵੀ ਮੌਜੂਦ ਹੈ। ਇਹ ਸਟੇਸ਼ਨ ਅਲੀਪੁਰ ਸਈਦਾਂ ਜਿਹੜਾ ਜ਼ਿਲ੍ਹਾ ਨਾਰੋਵਾਲ 'ਚ ਔਰ ਇਹਦੀ ਬਜ਼ੁਰਗਾਂ ਨੇ ਬੜੀਆਂ ਯਾਦਾਂ ਦੱਸੀਆਂ ਨੇ ਕਿ ਇੱਥੇ ਲੜਾਈ ਝਗੜੇ ਵੀ ਹੁੰਦੇ ਰਹੇ। ਉਹ ਮੈਂ ਆਲਰੇਡੀ ਵੀਡੀਓ ਬਣਾ ਚੁੱਕਿਆ, ਲੇਕਿਨ ਅੱਜ ਮੈਂ ਤੁਹਾਨੂੰ ਵਿਖਾਲਾਂਗਾ ਖਸੂਸੀ ਤੌਰ 'ਤੇ ਉਹ ਮਹਿਮਾਨਖਾਨਾ ਜਿਹੜਾ ਕਿ ਕਦੀਮੀ ਬਣਿਆ, ਬਹੁਤ ਵੱਡਾ ਚੁਬਾਰਾ ਔਰ ਉਹਦੇ ਵਿੱਚ ਮੁਖਤਲਿਫ ਮਜ਼ਾਹਬ ਦੇ ਲੋਕ ਆ ਕੇ ਜਿਹੜੇ ਨੇ ਆਰਾਮ ਕਰਦੇ ਹੁੰਦੇ ਸਨ। ਜਲੰਧਰ, ਦਿੱਲੀ ਅਤੇ ਆਗਰਾ, ਅੰਮ੍ਰਿਤਸਰ, ਉੱਥੋਂ ਵੀ ਲੋਕ ਆਉਂਦੇ ਹੁੰਦੇ ਸਨ ਅਤੇ ਇਹ ਅਲੀਪੁਰ ਸਈਦਾਂ ਦੇ ਸਟੇਸ਼ਨ 'ਤੇ ਆ ਕੇ ਉਤਰ ਕੇ ਅਤੇ ਉਹਨਾਂ ਫਿਰ ਜਾਣਾ ਹੁੰਦਾ ਸੀ ਅੱਗੇ ਦਰਬਾਰ 'ਤੇ ਪੀਰ ਜਮਾਤ ਅਲੀ ਸ਼ਾਹ ਸਾਹਿਬ ਦਾ, ਜਾਂ ਇੱਥੇ ਉਹਨਾਂ ਨੂੰ ਦੇਰ ਹੋ ਜਾਂਦੀ ਸੀ। ਅਤੇ ਇਹ ਮੈਂ ਤੁਹਾਨੂੰ ਵਿਖਾਲਣਾ, ਉੱਥੇ ਮਸਜਿਦ ਵੀ ਇੱਕ ਬਣੀ ਹੈ। ਇਹ ਮਸਜਿਦ ਦੇ ਮਨਾਜ਼ਰ ਨੇ, ਇਹ ਵੀ ਬਹੁਤ ਕਦੀਮੀ ਹੈ ਅਤੇ ਇੱਥੇ ਬਾਗ ਹੁੰਦਾ ਹੈ ਬਹੁਤ ਜ਼ਿਆਦਾ। ਅਤੇ ਮੈਂ ਹੁਣ ਤੁਹਾਨੂੰ ਚੁਬਾਰੇ ਵਾਲੀ ਸਾਈਡ 'ਤੇ ਵੀ ਲੈ ਕੇ ਜਾ ਰਿਹਾ ਤਾਂ ਕਿ ਤੁਹਾਨੂੰ ਵਿਖਾਲਿਆ ਜਾਏ ਕਿ ਉਹ ਚੁਬਾਰਾ, ਉਹ ਜਿਹੜਾ ਵੱਡਾ ਮਹਿਮਾਨਖਾਨਾ ਸੀ। ਆ ਪੂਰੇ ਇਲਾਕੇ ਦੇ ਵਿੱਚ ਕਿਸੇ ਸਟੇਸ਼ਨ ਦੇ ਕੋਲ ਐਡਾ ਮਹਿਮਾਨਖਾਨਾ ਨਹੀਂ ਹੈਗਾ। ਅੱਜ ਉਹ ਵੀਰਾਨ ਪਿਆ, ਰੇਲਵੇ ਸਟੇਸ਼ਨ ਬਿਲਕੁਲ ਵੀਰਾਨ ਪਿਆ, ਟ੍ਰੇਨ ਕੋਈ ਖੜੀ ਨਹੀਂ ਹੁੰਦੀ। ਅਤੇ ਇਹ ਬਾਗ, ਖਜੂਰਾਂ, ਇਹ ਵੀ ਆਪਣੀ ਬੇਬਸੀ ਦੀ ਤਸਵੀਰ ਬਣੇ ਇੱਥੇ ਸਾਰੇ ਖੜੇ ਨੇ, ਠੀਕ ਹੈ ਨਾ। ਅਤੇ ਚਲੋ ਮੈਂ ਤੁਹਾਨੂੰ ਇਹ ਵਿੱਚੋਂ ਦੀ ਨਜ਼ਰ ਆ ਰਿਹਾ ਨਾ ਚੁਬਾਰਾ, ਇਹਦੀਆਂ ਤੁਹਾਨੂੰ ਪੂਰੀ ਮੁਕੰਮਲ ਇੱਕ ਸੈਰ ਕਰਵਾਉਣਾ ਵਾ। ਵੀਡੀਓ ਦੇ ਨਾਲ ਜੁੜੇ ਰਹੋ ਅਤੇ ਚੈਨਲ ਜਿਹਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਸਬਸਕ੍ਰਾਈਬ ਕਰ ਲਏ ਤਾਂ ਕਿ ਸਾਨੂੰ ਹੌਸਲਾ ਅਫਜ਼ਾਈ ਹੋਏ ਅਤੇ ਤੁਹਾਡੇ ਵਾਸਤੇ ਨਵੀਆਂ ਅਤੇ ਮੁਸ਼ਕਲ ਵੀਡੀਓ ਸਰਚ ਕਰਕੇ ਕੱਢ ਕੇ ਲਿਆਉਂਦੇ ਰਹੀਏ। ਇਹ ਖੂਹ ਹੈ, ਲਓ ਜੀ, ਇਹ ਖੂਹ ਹੈ ਪੁਰਾਣਾ। ਅੱਛਾ, ਇਧਰੋਂ ਜਗ੍ਹਾ ਰੱਖੀ ਬਾਈ, ਬਾਕੀ ਨਹੀਂ ਪਹਿਲੇ ਨੰਬਰ ਤੇ ਇਹਦੇ ਨਾਲ ਦੀ ਲੱਕੜ ਲੱਭੇਗੀ। ਜੇ ਲੱਭੇਗੀ ਤੇ ਤੁਹਾਨੂੰ 500 ਤੋਂ 700 ਤੋਂ ਐਡਾ ਪੀਸ ਘੱਟ ਨਹੀਂ ਦੇਣਗੇ। ਇਸ ਤਰ੍ਹਾਂ ਹੀ ਕਰਨਗੇ। ਲਓ ਜੀ, ਇਹ ਬਿਲਡਿੰਗ ਹੈਗੀ ਜਿਹੜੀ ਤੁਸੀਂ ਵੇਖ ਰਹੇ ਹੋ, ਇਹ ਹੈਗੀ ਹੈ ਅਲੀਪੁਰ ਸਈਦਾਂ ਦੇ ਸਟੇਸ਼ਨ ਦੇ ਬਾਹਰ ਦੇ ਪਾਸਿਓਂ। ਅਤੇ ਇਹ ਇੱਕ ਪੁਰਾਣੀਆਂ ਇਮਾਰਤਾਂ ਇੱਧਰ ਮੌਜੂਦ ਨੇ, ਇਹ ਵੀ 1947 ਤੋਂ ਪਹਿਲੇ ਦੀਆਂ ਨੇ। ਅਤੇ ਇਹ ਚੈੱਕ ਕਰਨੇ ਅੱਜ ਕੇ ਸਾਲ ਦੇ ਵਿੱਚ ਨੇ। ਭਾਅ ਨਾਂ ਕੀ ਤੁਹਾਡਾ? ਮੇਰਾ ਨਾਮ ਮੁਹੰਮਦ ਅਕਰਮ। ਮੁਹੰਮਦ ਅਕਰਮ ਸਾਹਿਬ ਜੀ ਆਉਂਦੇ ਨੇ। ਇੱਥੇ ਪੁਰਾਣਾ ਖੂਹ ਵੀ ਹੈ ਜਿਹੜਾ 47 ਤੋਂ ਪਹਿਲਾਂ ਦਾ, ਲੋਕੀ ਪਾਣੀ ਪੀਂਦੇ ਨੇ, ਅੱਜ ਵੀ ਪੀਂਦੇ ਰਹਿੰਦੇ ਨੇ। ਇੱਥੇ ਇੰਨਾ ਕੁ ਬਾਗ ਸੀ ਨਾ ਜੀ, ਇੱਥੇ ਬਾਗ ਸੀ ਅੰਬਾਂ ਸ਼ੰਬਾਂ ਦਾ। ਵੇਖੋ ਹਜੇ ਵੀ ਆਹੋ, ਅੰਬ ਹਲੇ ਵੀ ਪੁਰਾਣੇ ਬੂਟੇ ਹੋਣੇ ਨੇ। ਅਮਰੂਦਾਂ ਦਾ ਹੀ ਪਿਛਾਂ ਨੂੰ ਬਾਗ, ਇੱਧਰ ਨੂੰ ਇੰਨਾ ਬਾਗ ਸੀ ਇੱਥੇ ਕਿ ਮੈਂ ਨਾ ਛੱਡ ਗੱਲਾਂ ਦਿਓ। ਇੱਥੇ ਦੁਨੀਆ ਥੱਲੇ ਮੌਜ ਕਰਦੀ ਸੀ, ਅੰਬ ਉੱਤੇ ਪੱਕਦੇ ਹੁੰਦੇ ਸੀ ਸਾਰੇ। ਬਸ ਕਹਾ ਗਈ ਇਹ ਵੇਖੋ ਜੀ, ਵਾਕਈ ਬਾਗ ਦੇ ਅਸਾਰ ਲੱਗਦੇ ਨੇ, ਬਾਗ ਦੇ ਭਾਅ ਅਸਾਰ ਲੱਗਦੇ ਨੇ। ਸਹੀ ਕਹਿ ਰਹੇ ਤੁਸੀਂ, ਹੁਣ ਲੱਗਦੇ ਨਹੀਂ, ਹੁਣ ਪੁੱਟਣ ਵਾਲੇ ਬੜੇ ਨੇ ਬਾਗ। ਅਸਲਾਮ ਵਾਲੇਕੁਮ ਦੋਸਤੋ, ਮੈਂ ਇਸ ਵੇਲੇ ਮੌਜੂਦ ਹੈਗਾ ਵਾਂ ਅਲੀਪੁਰ ਸਈਦਾਂ ਸਟੇਸ਼ਨ ਦੇ ਕੋਲ। ਤੇ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਹੋ, ਇਹ ਬੜਾ ਪੁਰਾਣਾ ਅੰਗਰੇਜ਼ ਦਾ ਉਹਦਾ ਚੁਬਾਰਾ ਹੈਗਾ, ਅੱਜ ਵੀ ਮੌਜੂਦ ਹੈ, ਲੇਕਿਨ ਇਹਦੀ ਅੰਦਰੋਂ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ ਓਰੀਜਨਲ ਹਾਲਤ ਦੇ ਵਿੱਚ। ਤੇ ਇਹ ਜਨਾਬ ਕੀ ਸ਼ਾਹਕਾਰ ਹੈਗਾ, ਇਹ ਸਾਰੀ ਤੁਹਾਨੂੰ ਅੰਦਰੋਂ ਵੀ ਵਿਖਾਲਨੇ ਆ। ਸਾਡੇ ਨਾਲ ਭਾਵਰੀ ਨੇ ਇੱਕ ਇੱਥੋਂ ਦੇ ਮੁਕਾਮੀ ਰਿਹਾਇਸ਼ੀ, ਤੇ ਉਹਨਾਂ ਦੇ ਨਾਲ ਤੁਹਾਨੂੰ ਵਿਖਾਲਨੇ ਕਿ ਅੰਦਰ ਹੈ ਕੀ ਹੈ ਔਰ ਇਹਦਾ ਮਕਸਦ ਕੀ ਸੀ ਬਣਾਉਣ ਦਾ। ਵੱਢਣ ਵਾਲੇ, ਜਾੜਨ ਵਾਲੇ, ਬਈ ਵਾਹ, ਇਹਦੇ ਕੋਈ ਭਾਅ ਵਾਕਈ ਇਹ ਤੇ ਬਣਿਆ ਜਿਸ ਤਰ੍ਹਾਂ ਮਹੱਲ ਨਹੀਂ ਹੁੰਦਾ। ਮਾਲੀ ਹਜੇ ਜੀ, ਇਹ ਵੇਖੋ ਨਾ, ਉੱਤੇ ਵੇਖੋ ਨਕਸ਼ੇਦਾਰ ਬਣੀਆਂ ਨੇ। ਲੋ ਜੀ, ਆ ਦੇਖੋ, ਮਾਲੀ ਹਜੇ ਕੀ ਬਾਤ ਹੈ। ਹੁਣ ਤੁਹਾਨੂੰ ਦੱਸਿਆ ਨਹੀਂ ਕਿ ਓਏ ਹੋਏ, ਵਾਹ ਜੀ ਵਾਹ। ਵੇਖੋ ਜੀ, ਏਡੇ ਵੱਡੇ ਸਿਸਟਮ ਹੀ ਆ, ਦਰਵਾਜ਼ੇ ਲੱਗੇ ਦੇ ਹੀ, ਹਰ ਕੰਮ ਹੀ ਇੱਥੇ। ਕੀ ਬਾਤ ਹੈ ਜੀ, ਵਾਕਈ ਹੈ। ਇੱਧਰ ਮਾਰੋ ਨਜ਼ਰ, ਓਏ ਹੋਏ, ਇਹ ਉੱਤੇ ਛੱਤ ਵੇਖੋ ਕਿੰਜ ਦੀ, ਥੱਲੇ ਬਿਆਰ ਲੱਗਾ, ਉੱਤੇ ਟਾਇਲ ਲੱਗੀ ਦੀ ਪੱਕੀ, ਉੱਤੋਂ ਛੱਤ ਥੱਲੇ ਬਿਆਰ ਲੱਗਾ ਆ, ਸੀਲਿੰਗ ਟਾਈਪ ਜਿਹਨੂੰ ਤੁਸੀਂ ਕਹਿ ਸਕਦੇ ਹੋ। ਹਾਂਜੀ ਬਈ ਦੋਸਤ, ਵਾਕਈ ਇਹ ਦੇਖੋ, ਇਹ ਪਿੱਛੇ ਥੱਲੇ ਲੱਗੀਆਂ ਨੇ, ਇਹ ਦੇਖੋ, ਇਹ ਟਾਈਲਾਂ, ਤੇ ਇਹ ਉੱਤੇ ਸੀਲਿੰਗ ਲੱਕੜੀ ਦੀ ਦਿਆਰੀ। ਹਾਂਜੀ, ਇਹ ਉੱਤੇ ਨੂੰ ਪੌੜੀਆਂ ਜਾਂਦੀਆਂ ਉਤਲੇ ਕਮਰਿਆਂ ਨੂੰ। ਵਾਹ, ਇਹ ਤੇ ਵਾਕਈ ਬਾਈ ਕਿਸੇ ਗੱਲ ਦਾ, ਇਹ ਤੇ ਬਣਿਆ ਦਾ ਕੋਈ ਮਾਲੀ ਹੈ। ਮਾਲੀ ਆ ਜੇ ਕਿ ਓਏ ਹੋਏ, ਅੱਛਾ, ਇਹ ਵਿੱਚੋਂ ਦੀ ਵੀ ਹੈਗਾ ਕੋਈ ਇੱਧਰ ਕਮਰਾ, ਕੇ ਪਤਾ ਨਹੀਂ ਕੀ ਹੈ। ਇਹ ਇਧਰਲੇ ਪਾਸੇ ਜਿਹੜਾ ਇਹ ਇੱਥੇ ਬੈਠਾ ਹੁੰਦਾ ਸੀ, ਉਹ ਜਿਹੜਾ ਟਿਕਟਾਂ ਦੇਣ ਵਾਲਾ, ਇੱਥੇ ਨਹੀਂ ਹੁੰਦਾ ਸੀ। ਅੱਛਾ, ਇਹ ਜਨਾਬ ਦੇਖੋ ਤੁਸੀਂ, ਇਹ ਨਕਸ਼ਨਕਾਰੀ ਚੈੱਕ ਕਰੋ, ਇਹਦੇ ਵਿੱਚ ਇਹ ਦੇਖੋ। ਇਹਦੇ ਨਾਲ ਜਿਹੜਾ ਓਏ ਹੋਏ,
ਇਹਦੇ ਨਾਲ ਦੀ ਹੁਣ ਲੱਕੜ ਤੁਸੀਂ ਇੰਨੀ ਕੁ ਲੈਣ ਤੁਰ ਜਾਓ ਸ਼ਹਿਰੋਂ, ਇਹਦੇ ਤੇ ਲੱਭਣੀ ਨਹੀਂ। ਪਹਿਲੇ ਨੰਬਰ ਤੇ ਇਹਦੇ ਨਾਲ ਦੀ ਲੱਕੜ ਲੱਭੇਗੀ ਨਹੀਂ। ਹਾਂ ਜੇ ਲੱਭੇਗੀ ਤੇ ਤੁਹਾਨੂੰ 500 ਤੋਂ 700 ਤੋਂ ਐਡਾ ਪੀਸ ਘੱਟ ਨਹੀਂ ਦੇਣਗੇ। ਇਸ ਤਰ੍ਹਾਂ ਹੀ ਕਰ ਠੀਕ ਹੈ। ਓਏ ਹੋਏ ਹੋਏ ਇਹ ਉੱਤੇ ਚੁਬਾਰੇ ਨੂੰ ਚੜਦੀਆਂ ਨੇ ਅਸੀਂ ਜਿਹੜੀਆਂ ਨੇ। ਇਹ ਭਾ ਇੱਕ ਮਿੰਟ ਮੈਂ ਪਾ ਲੈਣਾ ਇਹ ਜਿਹੜੇ ਹੈਗੇ ਨੇ, ਇੱਕ ਮਿੰਟ। ਇਹ ਦੇਖੋ ਜੀ, ਇਹ ਦੇਖੋ ਤੁਸੀਂ ਨਿਸ਼ਾਨ ਇਹ ਜਿਹੜੇ ਨੇ ਬਣੇ ਨੇ ਆਪਣਾ, ਇਹ ਹੱਥ ਨਾਲ ਹੀ ਉਹਦੇ ਦਰਵਾਜ਼ੇ ਬਣਾਉਂਦੇ। ਵਾਹ ਵੀ ਵਾਹ, ਐਸੀ ਨਕਸ਼ਨਕਾਰੀ ਕੀਤੀ ਹੈ, ਥੰਮ ਬਣਾਏ ਨੇ। ਇਹ ਉੱਤੇ ਭਾ ਪੂਰਾ ਜਿਹਦਾ ਪਾਵਾ ਨਹੀਂ ਨਾ, ਇਹ ਉੱਤੇ ਮਾਰੋ ਨਜ਼ਰ। ਤੁਹਾਨੂੰ ਦੱਸਿਆ ਕਿ ਹੁਣ ਤੇ ਇੱਥੇ ਹਰ ਚੀਜ਼ ਗਰਕ ਹੋ ਗਈ ਦੀ ਏ। ਕੀ ਬਾਤ ਹੈ ਜੀ। ਇਹ ਚੈੱਕ ਕਰੋ, ਤੇ ਕੀਤੀ ਇਹਨੇ ਵਾਮ ਨੇ ਵੀ ਕਰਨਾ ਹੈ, ਇਹਨੇ ਰਲ ਮਿਲ ਕੇ ਰੋੜ ਨੇ ਕਿਹਾ ਉੱਤੇ ਚੁਬਾਰੇ ਨੂੰ ਸੀੜੀਆਂ ਚੜਦੀਆਂ ਜਾਂਦੀਆਂ ਨੇ। ਚੁਬਾਰੇ ਚੱਲਦੇ ਆ। ਓਏ ਹੋਏ ਹੋਏ, ਵਾਹ ਜੀ ਵਾਹ। ਲੋ ਵੀ ਇਹ ਪੁਰਾਣਾ ਸ਼ਾਹਕਾਰ ਅਲੀਪੁਰ ਸੈਦਾ ਸਟੇਸ਼ਨ ਦੇ ਪਿਛਲੇ ਪਾਸੇ ਸਰਕਾਰੀ, ਇਹਨੂੰ ਤੁਸੀਂ ਰੈਸਟ ਹਾਊਸ ਕਹਿ ਸਕਦੇ ਹੋ। ਤੇ ਇਹ ਚੈੱਕ ਕਰੋ, ਓਏ ਹੋਏ ਹੋਏ। ਅੱਜ ਜਦੋਂ ਅੰਬਲਾ ਵਿਹਲਾ ਹੁੰਦਾ ਸੀ ਇੱਥੇ ਆਣ ਕੇ ਆਪਾਂ ਇਹ ਅਲੀਪੁਰ ਸੈਦਾ ਦਾ ਸਟੇਸ਼ਨ, ਤੇ ਇਹ ਪਿੱਛੇ ਬਿਲਡਿੰਗ ਜਿਹੜੀ ਤੁਹਾਨੂੰ ਵਿਖਾ ਰਹੇ ਆ। ਇਹ ਵੇਖੋ, ਆਹੋ ਜਿਹੜੇ ਮੁਸਾਫਰ ਦੂਰ ਦੇ ਨੇ ਇੱਥੇ ਰਹਿੰਦੇ ਆ। ਤੇ ਇੰਤਜ਼ਾਮ ਹੀ ਉਧਰ ਬੀਬੀਆਂ, ਇਧਰਲੀ ਸਾਈਡ ਤੇ ਬੰਦੇ। ਓਏ ਹੋਏ ਵਾਹ ਵੀ ਵਾਹ। ਇਹ ਵੇਖੋ ਜੀ ਖਿੜਕੀਆਂ ਪੁਰਾਣੇ ਦੌਰ ਦੀਆਂ, ਦਰਵਾਜ਼ੇ। ਅੱਛਾ ਵੇਖੋ ਤੁਸੀਂ, ਇੰਨੀਆਂ ਖਿੜਕੀਆਂ ਰੋਸ਼ਨਦਾਨ ਨੇ ਭਾ, ਖੁੱਲਾ ਹਵਾਦਾਰ ਕਮਰਾ, ਕਿੰਨੀ ਹਵਾ ਆ ਰਹੀ ਹੈ। ਜੀ ਇੱਥੇ ਦੇ ਅੰਗ ਦਾ ਮਾਹੌਲ ਹੁੰਦਾ ਸੀ ਨਾ, ਹੁਣ ਏਸੀ ਜੋ ਉਹ ਜਿਹਾ ਮਾਹੌਲ ਨਹੀਂ। ਵਾਕਈ ਬਾਈ। ਇਹ ਚੈੱਕ ਕਰੋ ਜੀ ਚੁਬਾਰਾ, ਇਹ ਸਟੇਸ਼ਨ ਤੇ ਉਹਦੇ ਕੋਲ ਜਿਹੜਾ ਚੁਬਾਰਾ ਤੁਹਾਨੂੰ ਹਾਲ ਨੇ ਵੇ ਬੜੀ ਬਾਈ। ਇਹ ਤੇ ਆਪਣਾ ਇਹ ਕੋਲ ਮਸਜਿਦ ਬਣੀ ਵੀ ਪੁਰਾਣੀ ਭਾ, ਰੰਗ ਰੂਗਰ ਕਰਕੇ ਨਵੇਂ ਗੱਲ। ਤੇ ਇਹ ਜਨਾਬ ਵੇਖੋ ਤੁਸੀਂ ਖਿੜਕੀਆਂ ਕਿੰਨੀਆਂ ਰੱਖੀਆਂ ਨੇ। ਹੈ ਹਾਂਜੀ, ਕੀ ਬਾਤ ਹੈ ਜੀ। ਇਹ ਚੁਬਾਰੇ ਦੇ ਜੀ ਉਤਲੇ ਪਾਸੇ, ਤੇ ਇਹ ਬਾਕੀ ਨਾਲ ਹੀ ਸਟੇਸ਼ਨ ਹੈ ਹਾਂਜੀ। ਅਲੀਪੁਰ ਸੈਦਾ। ਤੇ ਇਹ ਪੁਰਾਣੀਆਂ ਕਬਰਾਂ ਨੇ ਭਾਉਸ ਦੌਰ ਦੀਆਂ, ਕੋਈ ਬਜ਼ੁਰਗਾਂ ਦੀਆਂ। ਹਾਂਜੀ ਹਾਂਜੀ, ਇਹ ਪੁਰਾਣੀ ਜੀ ਕਬਰਾਂ ਬਣੀਆਂ। ਤੇ ਇੱਥੇ ਸਾਰਾ ਬਾਗ ਹੁੰਦਾ ਸੀ। ਇਹ ਜਿਹੜਾ ਏਰੀਆ ਨਾ ਇੱਥੋਂ ਦੀ ਤੁਹਾਨੂੰ ਸਹੀ ਆਏਗਾ। ਅੰਬਾਂ ਦਾ ਬਾਗ, ਖਜੂਰ ਬੜੀ ਹੁੰਦੀ ਸੀ। ਇਹ ਜਨਾਬ, ਅੱਛਾ ਇਹ ਵੀ ਬਾਈ ਹੈ ਜੀ ਕੋਈ ਹੱਥ ਆ। ਆਹ ਇਹ ਵੀ ਕਮਰੇ ਸੀ ਇੱਥੇ ਵੀ। ਇਹ ਜਨਾਬ ਚੈੱਕ ਕਰੋ। ਤੇ ਇਹ ਜਨਾਬ ਸਾਰਾ ਏਰੀਆ ਬਾਗ ਸਨ ਇੱਥੇ। ਦੋਸਤੋ ਮੈਂ ਆ ਗਿਆ ਚੁਬਾਰੇ ਦੇ ਉੱਤੇ, ਅਲੀਪੁਰ ਸੈਦਾ ਸਟੇਸ਼ਨ ਦੇ ਕੋਲ ਜਿਹੜਾ ਚੁਬਾਰਾ ਹੈ ਪੁਰਾਣਾ, ਇਹ ਅੰਗਰੇਜ਼ ਦੌਰ ਦੇ ਬਣਿਆ ਉਹ। ਇਹ ਬਿਲਕੁਲ ਮੇਰੇ ਪਿੱਛੇ ਅਲੀਪੁਰ ਸੈਦਾ ਸਟੇਸ਼ਨ ਹੈ, ਤੇ ਇਹ ਮੈਂ ਚੁਬਾਰੇ ਤੇ ਇਸ ਵੇਲੇ ਮੌਜੂਦ ਹੈਗਾ ਚੁਬਾਰਾ। ਠੀਕ ਹੈ ਨਾ। ਤੇ ਚਲੋ ਥੱਲੇ ਚੱਲਦੇ ਆ। ਬੜਾ ਜਿਹੜਾ ਜਨਾਬ ਵੇਖ ਕੇ ਭਾ ਦੁੱਖ ਹੁੰਦਾ ਕਿ ਇਹ ਜਿਹੜੀਆਂ ਅੱਛੀਆਂ ਇਮਾਰਤਾਂ ਉਸ ਦੌਰ 'ਚ ਬਣੀਆਂ ਨੇ, ਅਸਾਂ ਦੀ ਹਿਫਾਜ਼ਤ ਕਰਨ ਦੇ ਬਜਾਏ ਖੰਡਰ ਕਰ ਛੜੀਆਂ ਨੇ। ਇਹ ਕਹਿੰਦਾ ਖੰਡਰ, ਇਹ ਚੈੱਕ ਕਰੋ ਤੁਸੀਂ। ਓਏ ਹੋਏ ਹੋਏ, ਬਿਹਤਰੀਨ ਆਪਣੇ ਦੌਰ ਦਾ ਮੱਲ। ਅੰਬਾਂ ਦੇ, ਅਮਰੂਦਾਂ ਦੇ, ਜਾਮਨੂਆਂ ਦੇ ਇਹ ਹਲੇ ਵੀ ਲੱਗੇ ਨੇ, ਕੋਈ ਬੇਰੀ ਬੂਟਾ ਹੈਗੇ ਨੇ। ਸਾਰਾ ਜਾਮ ਨੂੰ ਲੱਗਾ ਜਾ। ਤੇ ਇਹ ਜਨਾਬ ਉਹੀ ਚੁਬਾਰਾ ਜਿਹੜਾ ਤੁਹਾਨੂੰ ਵਿਖਾਲ ਲਿਆ ਨਾ ਵੀ, ਇਹ ਦੇਖੋ ਇੱਥੋਂ ਦੀ ਅਸੀਂ ਉੱਤੇ ਆਏ। ਤੇ ਇਹ ਮਜ਼ੀਦ ਫਿਰ ਉੱਤੇ ਜਾਂਦਾ ਸੀ ਇਹ ਛੱਤ ਵਾਸਤੇ। ਖੈਰ ਉਹ ਹੁਣ ਕਾਫੀ ਖਸਤਾ ਹਾਲਤ, ਪੌੜੀਆਂ ਦੇ ਉੱਤੇ ਨਹੀਂ ਜਾ ਸਕਦੇ, ਲੇਕਿਨ ਇਹ ਵੀ ਕਿ ਉਹ ਸੀੜੀਆਂ ਜੀ ਬਣੀਆਂ ਨੇ। ਇਹ ਉੱਤੇ ਛੋਟੀ ਜਿਹੀ ਗੈਲਰੀ ਜੀ ਬਣੀ ਹੈ। ਤੇ ਇਹ ਵੇਖੋ ਜਨਾਬ, ਇਹ ਵੀ ਕਿਸੇ ਨੇ ਮੁੱਕ ਜਾਣਾ। ਆਹੋ, ਇਹ ਕੋਨਾ ਕੁੰਡੀ, ਆਹ ਜੀ ਇਹ ਵੀ ਡਿੱਗੇ ਡਗਾਏ ਇਹ ਵੀ ਬਾਹਰ ਡਿੱਗੇ ਡਗਾਏ। ਡਿੱਗੇ ਡਗਾਏ ਨੇ ਜਦੋਂ ਗਏ ਨਾ, ਤੇ ਕਿਸੇ ਨੇ ਵੇਖਣਾ ਹੀ ਨਹੀਂ ਇਹਨਾਂ ਨਾਲ। ਇਹ ਜਨਾਬ ਚੈੱਕ ਕਰੋ, ਇਹ ਖੂਹ ਹੈ। ਖਾਲੀ। ਹਾਂਜੀ, ਲਓ ਜੀ ਇਹ ਖੂਹ ਹੈ ਪੁਰਾਣਾ। ਅੱਛਾ ਇਧਰੋਂ ਜਗ੍ਹਾ ਰੱਖੀ ਬਾਈ ਬਾਕੀ। ਇਹ ਜੀ ਪੁਰਾਣਾ ਖੂਹ। ਇਹ ਚਾਰਦਾਰੀ ਇੰਨੀ ਕੁ ਜਿਹੜੀ ਉੱਤੇ ਨਵੀਂ ਘਰ ਛੜੀ ਹੈ, ਇਹ ਪੁਰਾਣੀ ਸਾਰੀ। ਤੇ ਅੱਜ ਵੀ ਇਹਦੇ ਵਿੱਚ ਪਾਣੀ ਹੈਗਾ। ਇਹ ਨਹਾਉਣ ਵਾਲੇ ਸਿਸਟਮ ਨੇ ਇਹਨਾਂ ਦੇ ਵਿੱਚ। ਇੱਥੇ ਬੋਕੇ ਭਰ, ਤੇ ਇਹ ਨਲਕਾ ਲੱਗ ਗਿਆ ਵਿੱਚ ਨਾ ਅੱਜ ਕੱਲ ਜਿਹੜਾ ਮੌਜੂਦਾ। ਇਹਨੂੰ ਭਰ ਲਓ ਹੌਦੀ ਨੂੰ। ਇਹ ਟੂਟੀਆਂ ਨੂੰ ਪਾਣੀ ਜਾਂਦਾ ਅੰਦਰ ਮਸਜਿਦ। ਇਹ ਕੋਲ ਮਸਜਿਦ ਹੈ। ਇਹਨੂੰ ਫਿਰ ਭਰ ਲੈਂਦੇ ਹਨ ਬੋਕਿਆਂ ਨਾਲ। ਅੱਛਾ, ਤੇ ਆ ਇੱਧਰ ਟੂਟੀਆਂ ਲੱਗੀਆਂ ਹੁੰਦੀਆਂ। ਹੁਣ ਨਹਾਓ ਜੋ ਮਰਜ਼ੀ ਕਰੋ। ਆਹੋ ਇਹਨਾਂ ਨੇ ਹੁਣ ਸਹੀ ਕੀਤੇ ਨੇ ਨਵੇਂ, ਲੇਕਿਨ ਹੈ ਸਾਰੇ ਪੁਰਾਣੇ ਹੀ ਸਨ, ਹਨਾ। ਹਾਂਜੀ, ਤੇ ਇਹ ਜਨਾਬ ਮਹੱਲ ਜਿਹੜਾ ਤੁਹਾਨੂੰ ਬਹਾਲਿਆ, ਡਬਲ ਸਟੋਰੀ, ਟ੍ਰਿਪਲ ਸਟੋਰੀ ਉੱਤੇ ਚੜ ਕੇ ਉੱਤੇ ਇੱਥੇ ਘਰ
ਸਾਹਿਬ ਜਿਹੜਾ ਮੁਸਾਫਰ ਬੀਬੀਆਂ ਹੁੰਦੀਆਂ ਆਹੋ ਇੱਥੇ ਫਿਰ ਬਕਾਇਦਾ ਇੱਕ ਸਹਾਈ ਤੇ ਇੱਕ ਸਹਾਨ ਦੀ ਡਿਊਟੀ ਹੁੰਦੀ ਸੀ ਬਈ ਸਾਫ਼ ਰੱਖਣਾ। ਸਫਾਈ ਕਰਨੀ ਹੁੰਦੀ ਸੀ। ਵਾਹ ਜੀ ਵਾਹ। ਇਹ ਵੀ ਕੁਝ ਹੈ ਭਾ ਹੁੱਦੀ ਜੀ ਬਣੀ ਉਹਦੀ ਬਾਰੀ ਕੀ ਹੈਗੀ ਹੈ। ਇਹ ਵੀ ਜੀ ਕੋਈ ਪਤਾ ਨਹੀਂ ਕੀ ਬਣਿਆ। ਅੱਛਾ ਵਿੱਚ ਹੁਣ ਕਰਾਨੀ ਹੈ ਯਾਦ ਉਹਨਾਂ ਪਾਕ ਕਰ ਰੱਖੇ ਨੇ। ਇਹ ਪੁਰਾਣੀ ਖਿੜਕੀ ਆ ਚੈੱਕ ਕਰੋ ਜਾ ਉਹ ਜਿਹੜਾ ਅੰਦਰੋਂ ਵੇਖਿਆ ਸੀ। ਲੋ ਜਨਾਬ ਮੈਂ ਤੁਹਾਨੂੰ ਖਸੂਸੀ ਮਨਾਜ਼ਰ ਵਿਖਾ ਰਿਹਾ ਚੁਬਾਰੇ ਤੇ। ਉਹ ਮੈਂ ਕਿਹਾ ਹਿੰਦੂਆਂ ਸਿੱਖਾਂ ਵੇਲੇ ਜਦੋਂ ਇਕੱਠੇ ਹੁੰਦੇ ਹੋਣਾ ਹੈ ਉਦੋਂ ਦੇ ਪੁਰਾਣਾ ਬਣਿਆ ਹੁੰਦਾ ਉਹ ਬਿਲਡਿੰਗ ਵੀ ਪੁਰਾਣੀ ਬਣੀ। ਬੜੀ ਰੌਣਕ ਇੱਥੇ ਹੁੰਦੀ ਸੀ ਦਿਨ ਰਾਤ ਇੱਥੇ ਰੌਣਕ ਹੁੰਦੀ ਸੀ। ਦੇਖੋ ਜੀ ਤੇ ਇੱਥੋਂ ਅਲੀਪੁਰ ਸਈਦ ਦਾ ਪਿੰਡ ਕਿੰਨਾ ਕੁ ਹੈ? ਇੱਥੋਂ ਪਿੰਡ ਹੈਗਾ ਕੋਈ 2 ਕਿਲੋਮੀਟਰ ਤੋਂ ਜ਼ਿਆਦਾ ਹੀ ਹੈ। ਤੇ ਉਹ ਪੈਦਲ ਲੋਕ ਟੋ ਜਾਂਦੇ ਹਨ ਪਹਿਲਾਂ? ਇੱਥੋਂ ਟਾਂਗੇ ਜਾਂਦੇ ਹੁੰਦੇ ਹਨ ਉਂਝ ਪੈਦਲ ਕਰ ਜਾਂਦੇ ਹਨ। ਪੈਦਲ ਵੀ ਜਿਹੜੇ ਮੰਨਣ ਵਾਲੇ ਨੇ ਉਹ ਤੇ ਇੱਥੋਂ ਹੀ ਲਾ ਕੇ ਜੁੱਤੀਆਂ ਹੱਥ 'ਚ ਫੜ ਲੈਂਦੇ ਹਨ ਕੱਚ 'ਚ ਦੇ ਲੈਂਦੇ। ਉਹ ਜਿਹੜੇ ਜਾਂਦੇ ਸਨ ਦਰਬਾਰ ਤੇ? ਹਾਂਜੀ ਇੱਥੋਂ ਪੈਦਲ ਜਾਂਦੇ ਹਨ। ਅੱਜ ਜਦੋਂ ਰਸ਼ ਹੁੰਦਾ ਸੀ ਫਿਰ ਟ੍ਰੇਨਾਂ ਇੰਜ ਲੱਦ ਕੇ ਆਉਂਦੀਆਂ ਹਨ। ਇੱਥੇ ਰਸ਼ ਨਹੀਂ ਸੀ ਟੁੱਟਦਾ ਹੁੰਦਾ। ਵਾਹ ਜੀ ਵਾਹ। ਇਹ ਬੂਟੇ ਪਾ ਪੁਰਾਣੇ ਨੇ? ਹਾਂਜੀ ਇਹ ਉਦੋਂ ਦੇ ਨੇ ਬੂਟੇ। ਇਹ ਬੂਟੇ ਉਸ ਵਕਤ ਤੇ ਅਬ ਖਿੜਕੀਆਂ ਪੂਰੇ ਕੌਣ ਲੈ ਗਿਆ? ਰੇਲਵੇ ਵਾਲੇ ਕਿ ਲੋਕੀ ਲੈ ਲੂਗੇ ਰੋਕੀ ਬਸ ਜਿਹਦੇ ਢਾਈ ਚੜਿਆ? ਅਮਲੇ ਨੇ ਖੜਨੇ ਹੁੰਦੇ ਨੇ ਹੋਰ ਦੂਸਰਾ ਬੰਦਾ ਡਰਦਾ ਜ਼ਰੂਰਤ ਕਿਸੇ ਨੂੰ ਵੀ ਕਿ ਇੱਥੋਂ ਕੋਈ ਚੀਜ਼ ਛੇੜ ਨਾ ਇੱਥੋਂ ਕੋਈ ਛੇੜ ਹੀ ਸਕਦਾ। ਆ ਨਹੀਂ ਇਸ ਤਰ੍ਹਾਂ ਗੱਲ ਹੈ। ਹਾਂ ਇਹ ਹੁਣ ਗਾਰਡਰ ਏ ਤੇ ਕਿਸੇ ਮਹਿਕਮੇ ਵਾਲਾ ਬੰਦਾ ਇਹਨੂੰ ਇਸਤੇਮਾਲ ਕਰ ਸਕਦਾ। ਆਹੋ ਜੇ ਅਸੀਂ ਲੈ ਵੀ ਜਾਈਦਾ ਘਰ ਹੀ ਨਹੀਂ ਸਕਦੇ ਵੇਚ ਵੀ ਨਹੀਂ ਸਕਦੇ। ਵੇਚ ਵੀ ਨਹੀਂ ਸਕਦੇ ਇਸਤੇਮਾਲ ਵੀ ਨਹੀਂ। ਮੇਰੇ ਕੋਲ ਤੁਹਾਂ ਵੇਖਿਆ ਜੇ ਹੋਰ ਕਿਸੇ ਵੇਖਿਆ ਤੇ ਉਹਨੇ ਦੱਸਣਾ ਯਾਰ ਉਹ ਫਲਾਣੇ ਕੋਲ ਗਾਰਡਰ ਹੀ ਤੇ ਜੁਰਾਮੇ ਤੇ ਫਾਕਾ ਦਾ ਲੱਗਾ ਵਾਕਿਆ ਸਹੀ ਆਮ ਬੰਦੇ ਨੂੰ। ਆਮ ਬੰਦਾ ਨਹੀਂ ਘੜਦਾ। ਰੇਲਵੇ ਵਾਲਿਆਂ ਕੋਲ ਆਹਾਂ ਵੇਖਿਆ ਉਹਨਾਂ ਦੇ ਢਾਰਿਆਂ ਦੇ ਉੱਤੇ ਵੀ ਆ ਛੱਤਾਂ ਪਈਆਂ ਨੇ ਭੈਣ ਚੋ ਦੇ ਇਹਦੀਆਂ। ਸਹੀ ਕਹਿੰਦੇ ਹੋ। ਕੋਈ ਪੁੱਛ ਗਿੱਛ ਨਹੀਂ ਜਿੰਨਾ ਜਿਹੜੇ ਖਾ ਰਹੇ ਨੇ ਇਹ ਖਾ ਗਈ ਹੈ ਮਹਿਕਮਾ ਹੀ ਇਹ ਖਾ ਗਿਆ ਜਿਹੜਾ ਇੱਥੇ ਹੀ। ਔਰ ਦੂਜਾ ਤੀਜਾ ਸਿਵਲ ਬੰਦੇ ਦੀ ਕੀ ਜ਼ਰੂਰਤ ਹੈ ਕਿ ਇੱਥੇ ਕੋਈ ਘਰ ਜੇ ਵਾਧਾ ਘਟਾ। ਸਹੀ ਗੱਲ ਹੈ। ਤੇ ਸਟੇਸ਼ਨ ਵੈਸੇ ਕਿਉਂ ਬੰਦ ਹੋ ਗਿਆ ਭਾ? ਤੇ ਰੇਲਵੇ ਵਾਲੇ ਮਿਲੀ ਭਗਤ ਨਾ ਕੀਤਾ ਬੱਸਾਂ ਬੁੱਸਾਂ ਵਾਲਿਆਂ? ਨਹੀਂ ਕੀ ਵਜ੍ਹਾ ਹੋ ਸਕਦੀ ਹੈ? ਗੱਡੀ ਨਹੀਂ ਇੱਥੇ ਸੁਪਰ ਵੀ ਨਹੀਂ। ਸੁਪਰ ਹੀ ਸਿਰਫ ਇੱਥੇ ਖਲੋਂਦੀ ਸੀ ਇੱਕ ਗੱਡੀ ਜਾਂ ਸਿਆਲਕੋਟ ਵਾਲੀ ਤੇ ਉਹ ਵੀ ਮੁੜ ਕੇ ਨਹੀਂ ਇੱਥੇ ਖਲੋਂਦੀ। ਦੁਨੀਆ ਫਿਰ ਜਾਂਦੀ ਸੀ ਉੱਧਰ ਹੀ ਤੇ ਫਿਰ ਆਸਤਾ ਜਿਵੇਂ ਪਤਾ ਲੱਗਦਾ ਗਿਆ ਲੋਕਾਂ ਨੂੰ ਕਿ ਇੱਥੇ ਟ੍ਰੇਨ ਹੀ ਕੋਈ ਨਹੀਂ ਖਲੋਂਦੀ ਤੇ ਲੈਣ ਕੀ ਜਾਣਾ? ਲੈਣ ਕੀ ਜਾਣਾ ਫਿਰ ਉਹ ਬੰਦ ਹੁੰਦਾ ਹੋ ਹੀ ਗਿਆ ਬੰਦ। ਫਿਰ ਤੂੰ ਆਪ ਕੀਤੇ ਨੇ ਸਫ਼ਰ ਇੱਥੋਂ ਦੀ ਕਿਤੇ? ਬੜੇ ਦਫਾ ਸਫ਼ਰ ਕੀਤੇ ਨੇ ਜੀ ਅਸੀਂ ਭਾਵਲਪੁਰ ਸਿੱਧਾ ਇੱਥੋਂ ਸਫ਼ਰ ਕੀਤੇ ਨੇ। ਅਸੀਂ ਕੀ ਸਾਰੀ ਦੁਨੀਆ ਨੇ ਨਾਲ ਯਾਰ। ਸਾਡੇ ਚਾਚਿਆਂ ਦੇ ਵਿਆਹ ਹੋਏ ਨੇ ਗੋਜਰੇ ਇੱਥੋਂ ਅਸੀਂ ਜੰਜ ਬੈਂਦੀ ਰਹੀ ਹੈ ਟ੍ਰੇਨ ਦੇ ਉੱਤੇ ਗੋਜਰੇ ਜਾ ਕੇ ਉੱਤੇ। ਵਾਹ ਜੀ ਵਾਹ ਕਿੰਨੀ ਸਹੂਲਤ ਸੀ। ਹਾਂਜੀ ਬੜੀ ਸਹੂਲਤ ਸੀ। ਲੇਕਿਨ ਹੁਣ ਸਾਡੇ ਮੁਲਕ ਬਣਨ ਦੀ ਬਜਾਏ ਲੋਕੀ ਜਿਹੜਾ ਨੇ ਪਤਾ ਨਹੀਂ ਕੀ ਬਿਮਾਰੀ ਤਬਾਹ ਹੋਈ ਜਾਂਦੀਆਂ ਨੇ ਚੀਜ਼ਾਂ। ਮੈਂ ਖੁਦ ਆਪਣੀ ਸੰਭਾਲ ਦੇ ਵਿੱਚ 10 ਰੁਪਏ ਦੀ ਟਿਕਟ ਲੈ ਕੇ ਇੱਥੋਂ ਗੋਜਰੇ ਗਿਆ। ਵਾਹ ਜੀ ਵਾਹ। 10 ਰੁਪਏ ਦੀ ਟਿਕਟ ਇੱਥੋਂ ਲੈ ਕੇ ਗੋਜਰੇ ਗਿਆ ਬਹਿ ਕੇ ਸਮੇਂ ਸੱਠੇ ਤੇ। ਇੱਥੋਂ ਸਮਾਂ ਸੱਠਾ ਜਾਂਦਾ ਸੀ 10 ਰੁਪਏ ਦੀ ਟਿਕਟ ਹੀ ਉਦੋਂ ਇੱਥੇ। ਤੇ ਲਾਹੌਰ ਦੀ ਹੋਣੀ ਕੋਈ 5 ਦੀ? ਲਾਹੌਰ ਦੀ ਇਸੇ ਰੋਕੀ 2-3-4 ਰੁਪਏ ਦੀ ਲਾਹੌਰ ਦੀ। ਹੁਣ ਤੇ ਵੇਖੋ ਜੀ ਹਾਲਾਤ ਹੀ ਬਦਲ ਗਏ। ਇੱਥੇ ਬੜਾ ਜੀ ਸਿਸਟਮ ਹੀ ਆ। ਟੈਲੀਫੋਨ ਦੀਆਂ ਤਾਰਾਂ ਪਈਆਂ ਹੁਣ ਇੱਥੇ ਟੈਲੀਫੋਨ ਵੀ ਹੈ ਹੀ ਸਭ ਕੁਝ ਹੀ ਸੀ ਇੱਥੇ। ਬੜੀ ਰੌਣਕ ਸੀ। ਇੱਧਰ ਨੂੰ ਵੀ ਆ ਇੱਥੇ ਹੁੰਦੀਆਂ ਹਨ ਰੇਹੜੀਆਂ ਪਕੌੜਿਆਂ ਵਾਲਾ ਇੱਥੇ ਹੁੰਦਾ ਸੀ। ਇੱਧਰ ਨੂੰ ਵੀ 1-2 ਦੁਕਾਨ ਇੱਧਰ ਹੁੰਦੀ। ਸਿਗਟਾਂ ਵਾਲਾ ਖੋਖਾ ਇੱਥੇ ਹੁੰਦਾ ਸੀ। ਵਾਹ ਜੀ ਵਾਹ। ਪਾਨ ਸਿਗਰਟ ਤੇ ਇੱਧਰ ਵੀ ਸਾਰੇ ਪਿੰਡ ਇਹਨੂੰ ਪੈਂਦੇ ਹੁੰਦੇ ਸਨ? ਸਾਰੇ ਪਿੰਡ ਹੀ ਜਿਹੜੇ ਨੇ। ਕਿਹੜੇ ਪਿੰਡ ਨੇ ਕੋਈ 5-4? ਬੁਟਰ ਜੇ ਇਹਦੇ ਅਗਲੇ ਚਾਲ ਜੇ ਕੋਲੀ ਜੇ ਰਈਆ ਗਰਾਇਆ ਜੇ ਮੋਟੀ ਮੁਗਲਾਂ ਜੇ ਮੁਸਲਮਾਨੀ ਮਹਿਮੋ ਵਾਲੀ। ਅੱਛਾ ਬੜੇ ਪਿੰਡ ਨੇ ਫਿਰ। ਜਿਆਦਾ ਸੇਖਾਂ ਸਾਰੇ ਪਿੰਡ ਹੀ ਇੱਥੇ ਪਿੰਦੇ ਹਨ। ਇੱਕ ਪਿੰਡ ਇੱਥੇ ਹੀ ਆ ਦਰਖਤਾਂ ਦੇ ਵਿੱਚ। ਆਹੋ ਉਹ ਕਿੱਥੇ ਗਿਆ? ਉਹ ਟ੍ਰੇਸ਼ਨ ਬੰਦ ਹੋਣ ਨਾਲ ਉਹ ਪਿੰਡ ਵੀ ਨੱਠ ਭੱਜ ਗਏ। ਲੋਕ ਜਾੜ ਬਣ ਅੱਛਾ ਇੱਥੇ ਪਿੰਡ ਸੀ ਲੇਕਿਨ ਸਟੇਸ਼ਨ ਬੰਦ ਹੋਇਆ ਤੇ ਰੌਣਕ ਮੁੱਕ ਗਈ ਆਮਦਰਫਤ ਮੁੱਕ ਗਈ ਤੇ ਲੋਕ ਨੱਠ ਗਏ ਕਿਉਂਕਿ ਉਹ 20-25 ਘਰ ਹਨ ਤੀ ਤੇ ਇੱਥੇ ਜਦੋਂ ਅੰਬਲਾ ਰਹਿੰਦਾ ਸੀ ਤੇ ਉਦੋਂ ਤੇ ਇੱਥੇ ਦੁਨੀਆ ਆਉਂਦੀ ਆਸਰਾ ਵੀ ਸੀ। ਆਸਰਾ ਹੀ ਬੜਾ ਸਾਰਾ ਉਹਨਾਂ ਨੂੰ। ਜਦੋਂ ਇੱਥੇ ਜਾੜ ਵੀ ਆ ਬਣ ਗਈ ਉਹ ਫਿਰ ਉੱਥੇ ਵੀ ਚੋਰ ਬਜ਼ਾਰੀ ਸ਼ੁਰੂ ਹੋ ਗਈ। ਲੋਕੀ ਨਾ ਵਿਚਾਰੇ ਟੁਰ ਗਏ। ਉਹ ਫਿਰ ਨੱਠ ਗਏ ਕੀ ਕਰਨਾ ਹੁਣ। ਹਾਂ ਗੱਲ ਸਹੀ ਵਾਕਈ ਤੇ ਝੁੱਗਾ ਫੋਲ ਜਾਏਗਾ ਕੋਈ ਦਿਨੇ ਨਹੀਂ ਛੱਡਦੇ ਹਨ ਲੋਕ। ਦਿਨੇ ਨਹੀਂ ਛੱਡਦੇ ਤੇ ਫੋਲਦੇ ਹਨ ਲੋਕ ਜੀ ਤਾਂ ਹੀ ਵਿਚਾਰੇ ਡਰਦੇ ਨੱਠ ਗਏ।
ਭਾਈ ਦੇ ਪਿੰਡ ਸਾਰੇ ਸਿੱਖਾਂ ਦੇ ਹੁੰਦੇ ਹਨ ਵਿੱਚ ਬੜੇ ਮਤਲਬ ਕੀ ਬਜ਼ੁਰਗ ਦੱਸਦੇ ਨੇ ਬੜੇ ਸਿੱਖਾਂ ਦੇ। ਸਾਡਾ ਆਪਣਾ ਖੁਦ ਪਿੰਡ ਜਿਹੜਾ ਉਹ ਸਿੱਖਾਂ ਦਾ ਹੀ, ਉਹ ਕਿਤਾਬਾਂ ਦੇ ਵਿੱਚ ਵੀ ਉਹਦਾ ਜ਼ਿਕਰ ਹੈ। ਕਸਬਾ ਕਿਹੜਾ? ਕੋਲ ਮਸਜਿਦ ਕੋਲ ਮੁਹੰਮਦ ਸਿੰਘ ਤੇ ਬੜਾ ਵਾਕਿਆ ਹੈ। ਮੈਂ ਇੱਕ ਵੀਡੀਓ ਵੇਖੀ ਉੱਥੇ ਬਾਬੇ ਨੇ ਤੁਹਾਡੇ ਪਿੰਡ ਦੀਆਂ ਬੜੀਆਂ ਗੱਲਾਂ ਦੱਸੀਆਂ ਨੇ। ਸਿੱਖ ਉਹਦਾ ਚਲਾ ਗਿਆ। ਹਾਂਜੀ, ਉਹ ਹੁਣ ਵੀ ਆਉਂਦੇ ਨੇ। ਕਿੱਥੇ ਕਰਕੇ ਕੋਲ ਮੁਹੰਮਦ ਸਿੰਘ? ਇਹ ਸਾਹਮਣੇ ਇਹ ਦਰਖਤਾਂ ਦੇ ਸਾਹਮਣੇ। ਇਹ ਪਿੰਡ ਨਹੀਂ ਨਹੀਂ ਇੱਥੇ ਵੀ ਸਾਹਮਣੇ ਇਹਦੇ ਵਿੱਚ ਉਹ ਸਕੂਲ ਦੇ ਪਿੱਛੇ ਲੱਭਣ ਦੇ ਮਤਲਬ ਪੱਜੇ। ਹਾਂਜੀ ਹਾਂਜੀ। ਤੇ ਕਿੰਨਾ ਕੁ ਵੱਡਾ ਪਿੰਡ ਹੈ ਭਾ? ਬੜਾ ਵੱਡਾ ਪਿੰਡ ਹੈ ਹੁਣ। ਤੇ ਕੌਣ ਸੀ ਉੱਥੇ ਕੋਈ ਪੁਰਾਣਾ ਕੋਈ? ਉੱਥੇ ਬੜਾ ਵੱਡਾ ਇੱਥੋਂ ਚੁਬਾਰਾ ਜਿਹੜਾ ਲੱਭਦਾ ਹੁੰਦਾ ਸੀ ਕਾਂਬਲ ਸ਼ਾਹ ਦਾ, ਖੱਤਰੀ ਦਾ। ਨਹੀਂ, ਉਹ ਬਾਅਦ ਚ ਮੁਸਲਮਾਨਾਂ ਨੇ ਕਬਜ਼ਾ ਕਰ ਲਿਆ ਸੀ ਨਹੀਂ ਉਦੋਂ ਉਹ ਖੱਤਰੀਆਂ ਦਾ ਪਹਿਲਾਂ ਖੱਤਰੀਆਂ ਦੇ ਨਾਵਾਂ ਦਾ ਨਹੀਂ ਤੁਹਾਨੂੰ ਪਤਾ। ਬਾਕੀ ਉਹ ਕਾਂਬਲ ਸ਼ਾਹ ਹੋਰੀ ਹਨ, ਉਹ ਰਹੇ ਨੇ ਉਹ ਚੁਬਾਰੇ 'ਚ। ਤੇ ਬੜਾ ਵੱਡਾ ਚੁਬਾਰਾ ਸੀ ਉਹਦੇ, ਕੋਈ ਕਮ ਸੋ ਕਮ ਵੀ ਜਿਹੜਾ ਕੋਈ 10-12 ਕਮਰੇ ਥੱਲੇ ਹਨ। ਫਿਰ ਦੂਸਰੀ ਮੰਜ਼ਿਲ ਤੇ ਹਨ ਕੋਈ 4-5 ਕਮਰੇ। ਫਿਰ ਤੀਸਰੀ ਮੰਜ਼ਿਲ ਤੇ ਹਨ, ਫਿਰ ਵਿੱਚ ਖੂਹ ਹੀ ਉਹਦੇ ਬਣਿਆ ਹੁੰਦਾ। ਵਾਹ ਜੀ ਵਾਹ, ਸਿਸਟਮ ਇਹ ਅਸੀਂ ਪੂਰਾ ਮਾਲ ਸੀ ਕਿ ਫਿਰ ਕਬੂਤਰ ਰੱਖੇ ਹੁੰਦੇ ਸੀਗੇ, ਅਸੀਂ ਜਾਂਦੇ ਰਹੇ। ਕਬੂਤਰਾਂ ਦਾ ਸ਼ੌਕ ਸੀ। ਠੀਕ। ਉਹ ਕਿਤੇ ਕੁੱਤੇ ਕਬੂਤਰ ਬਹਿਣਾ ਨਾ, ਤੇ ਉਦੋਂ ਫੜਨ ਜਾਣਾ, ਨਿਕਲ ਜਾਣਾ ਕਰਨਾ, ਦਾਦੂ ਲਾ ਕੇ ਤੇ ਚੜ ਜਾਣਾ। ਉਹਨਾਂ ਦਾ ਬਾਬਾ ਇੱਕ ਹੁੰਦਾ ਸੀ, ਉਹਨੂੰ ਘੱਟ ਥੋੜਾ ਜਿਹਾ ਲੱਭਦਾ ਸੀ। ਤੇ ਉਹਨੂੰ ਬੁਲਾ ਜਾਣਾ। ਗੇਟ ਹੀ ਬੜਾ ਵੱਡਾ ਅੱਗੇ ਬਾਹਰ ਲੱਗਾ ਦਾ, ਉਹ ਗੇਟ ਦਾ ਝੱਪਾ ਦੇ ਕੇ ਤੇ ਅਸੀਂ ਪੌੜੀਆਂ ਰਾਣੀ। ਉਹ ਪੌੜੀਆਂ ਕੁਝ ਅੰਦਰੋਂ ਚੜਦੀਆਂ ਹਨ। ਅੱਛਾ, ਉਹ ਪੁਰਾਣੀਆਂ ਬਣੀਆਂ ਨਾਲੋਂ ਦੀ ਚੜਦੀਆਂ ਹਨ। ਵਾਹ ਜੀ ਵਾਹ, ਪੌੜੀਆਂ ਹਨ ਉਹਨੂੰ। ਇੱਕ ਮਸਲਨ ਅੰਦਰਲੀ ਸਾਈਡ ਤੋਂ ਚੜਦੀਆਂ ਨੇ ਵਿਹੜੇ ਚੋਂ ਕਰਕੇ। ਹਾਂਜੀ, ਇੱਕ ਗੈਲਰੀ ਚੋਂ ਤੇ ਨਾਲੋਂ ਹੀ ਬਾਹਰੋਂ ਜਿਹੜਾ ਨਾ ਪੌੜੀਆਂ ਉੱਤੇ ਜਾਂਦੀਆਂ ਹਨ। ਤੇ ਹੈ ਲਚਬਾਰਾ ਕਿ ਨਹੀਂ? ਨਹੀਂ, ਉਹ ਢੱਠ ਗਿਆ ਚੁਬਾਰਾ, ਵੇਚ ਛੜਿਆ ਫਿਰ ਉਹਨਾਂ। ਤੇ ਹੁਣ ਕੋਈ ਵੀ ਪੁਰਾਣਾ ਘਰ ਨਹੀਂ ਹੈਗਾ ਕਿ ਹੈ ਕੋਈ ਖੋਲਾ ਛੋਲਾ? ਨਹੀਂ, ਹੁਣ ਵੀ ਹੈ ਨੇ ਪੁਰਾਣੇ ਘਰ ਹੈਗੇ ਵੀ, ਉਹ ਨਿੱਕੀ ਇੱਟ ਦੇ ਆਹੋ। ਹੈ ਨੇ। ਅੱਛਾ ਕੋਲੀ ਮੁਹੰਮਦ ਸਿੰਘ ਵਿਆਹ ਜੀ ਬੜਾ ਪੁਰਾਣਾ ਤਗੜਾ ਪਿੰਡ ਸੀ ਜਿਹੜਾ। ਬੜਾ ਤਗੜਾ, ਸਾਰੇ ਪਿੰਡ ਉੱਥੋਂ ਸੌਦਾ ਲਿਆਉਂਦੇ ਹੁੰਦੇ ਸੀ। ਕੌਣ ਸੀ ਉੱਥੇ? ਕੋਈ ਜ਼ੈਲਦਾਰ ਜਾਂ ਕੋਈ ਲੰਬੜ ਕੋਈ ਪੁਰਾਣਾ? ਉਹ ਜੀ ਸਤੀਕ ਨਾਂ ਹੈ, ਜਿਹਦੇ ਨਾਂ ਤੇ ਪਿੰਡ ਪਿਆ ਹੈ। ਅੱਛਾ, ਕੋਲੀ ਮੁਹੰਮਦ ਸਤੀਕ, ਉਹ ਸਤੀਕ ਨਾਂ ਹੀ, ਉਹ ਹੀ ਤਗੜੇ ਬੰਦੇ ਹਨ। ਲਓ ਜੀ ਦੋਸਤੋ, ਇਹ ਅਲੀਪੁਰ ਸੈਦਾਂ ਸਟੇਸ਼ਨ ਤੇ ਇਹਦੇ ਪਿੱਛੇ ਤੁਹਾਨੂੰ ਜਿਹੜੀ ਇਹ ਪੁਰਾਣੀ ਇਮਾਰਤ ਹੈ 4-5 ਏਕੜ ਦੂਰ, ਜਿਹੜਾ ਕਿ ਮਹਿਮਾਨਖਾਨਾ ਚੁਬਾਰਾ ਸੀ। ਇਹ ਪੂਰੇ ਇਲਾਕੇ ਦਾ ਵਾਹਦ ਸਟੇਸ਼ਨ ਜਿੱਥੇ ਮਹਿਮਾਨਖਾਨਾ ਬਣਾਇਆ ਸੀ, ਅੱਜ ਉਜਾੜੇ ਪੈ ਗਏ ਨੇ। ਹਰ ਚੀਜ਼ ਵੀਰਾਨ ਹੋ ਚੁੱਕੀ ਹੈ। ਜਿੱਥੇ ਕਦੀ ਇਨਸਾਨ ਚੱਲਦੇ ਹੁੰਦੇ ਸਨ, ਮੁਸਾਫਰ ਉੱਥੇ ਮੱਝਾਂ ਚੱਲ ਰਹੀਆਂ ਨੇ ਤੇ ਵਕਤ ਜਿਹੜਾ ਨੂੰ ਗੁਜ਼ਰ ਚੁੱਕਿਆ ਹੈ। ਇਹ ਸੀ ਦੋਸਤੋ ਅੱਜ ਦੀ ਵੀਡੀਓ। ਉਮੀਦ ਹੈ ਤੁਹਾਨੂੰ ਅੱਛੀ ਲੱਗੀ ਹੋਏਗੀ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ 'ਚ ਕਮੈਂਟ ਕਰਕੇ ਦੱਸਣਾ ਕਿ ਅੱਗੋਂ ਕੀ ਵੇਖਣਾ ਤੁਸੀਂ ਚਾਹੁੰਦੇ ਹੋ। ਰੱਬ ਰੱਖਾ।